India is facing the danger of becoming a Hindu national state, Andy Levin, an outgoing Democratic congressman, said on Thursday. ਉਹਨੇ ਕਿਹਾ ਜੀ ਮੈਂ ਵੀ ਕੋਸ਼ਿਸ਼ ਕੀਤੀ ਹਿਊਮਨ ਰਾਈਟਸ ਦਾ ਮੈਂ ਜਿਹੜਾ ਹਮੇਸ਼ਾ ਹੀ ਆਵਾਜ਼ ਚੁੱਕੀ ਹੈ ਪਰ ਇਸ ਵੇਲੇ ਸੰਸਾਰ ਦੇ ਕੁਝ ਹਿੱਸਿਆਂ 'ਚ ਮਾੜਾ ਹਾਲ ਹੈ ਹਿਊਮਨ ਰਾਈਟਸ ਦਾ। ਉਹਨੇ ਕਿਹਾ ਜੀ ਮੈਂ ਆਵਾਜ਼ ਚੁੱਕਦਾ ਰਿਹਾ। ਇੰਡੀਆ ਜਿਹਨੂੰ ਕਿਹਾ ਜਾਂਦਾ ਹੈ ਕਿ ਵੀ ਇਹ ਲਾਰਜੈਸਟ ਡੈਮੋਕ੍ਰੇਸੀ ਹੈ, ਐਕਚੁਅਲੀ ਇਹ ਹਿੰਦੂ ਨੈਸ਼ਨਲ ਸਟੇਟ ਬਣਨ ਵੱਲ ਜਾ ਰਹੀ ਹੈ। ਕਸ਼ਮੀਰ ਲਈ ਵੀ ਉਹਨੇ ਹਾਂ ਦਾ ਨਾਰਾ ਮਾਰਿਆ। ਉਹਨੇ ਕਿਹਾ ਜੀ ਠੀਕ ਹੈ ਤੁਸੀਂ ਖਬਰਾਂ 'ਚੋਂ ਗਾਇਬ ਕਰਤਾ ਵੀ ਨਾਈਟ ਨਿਊਜ਼ ਨਹੀਂ ਬਣਦੀਆਂ, ਪਰ ਮੋਦੀ ਜਿਹੜਾ ਹੈ ਉਹ ਗਲਤ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾ ਰਿਹਾ ਮੁਲਕ ਨੂੰ। ਇਸ ਕੰਟਰੀ ਨੂੰ ਮੈਂ ਪਿਆਰ ਕਰਦਾ ਹਾਂ। ਮੈਂ ਕਿਉਂ ਇੰਨਾ ਕ੍ਰਿਟੀਕਲ ਹੈ? ਦਾ ਆਨਸਰ ਇਜ਼ it is because I love India that I am committed to ending these attacks on its people. It is because I am so passionate in my support for vibrant democracy. Viewers, welcome back on our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਕਾਂਗਰਸਮੈਨ ਐਡੀ ਲੈਵਨ ਨੇ ਕਾਂਗਰਸ ਨੂੰ ਦਿੱਤੀ ਆਪਣੀ ਇੱਕ ਸਪੀਚ ਵਿੱਚ ਕਿਹਾ ਹੈ ਕਿ ਭਾਰਤ ਸੈਕੂਲਰ ਸਟੇਟ ਦੀ ਥਾਂ ਇੱਕ ਹਿੰਦੂ ਨੈਸ਼ਨਲ ਸਟੇਟ ਬਣਦਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੇ ਹੁਣ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਪਰ ਆ ਕੇ ਆਪਣੇ ਕਮੈਂਟ ਵੀ ਦਿੰਦੇ ਨੇ। ਔਰ ਭੈਣ ਜੀ ਜਸਵਿੰਦਰ ਕੌਰ ਉਹਨਾਂ ਨੇ ਉਹ ਲਗਾਤਾਰਤਾ ਨਾਲ ਹੀ ਦੇਖਦੇ ਨੇ, ਉਹਨਾਂ ਦਾ ਕਮੈਂਟ ਵੀ ਹੁੰਦਾ। ਉਹਨਾਂ ਨੇ ਤਾਰੀਫ ਕੀਤੀ ਹੈ ਕਿ TV 84 ਆਪਣਾ ਚੰਗਾ ਰੋਲ ਅਦਾ ਕਰ ਰਿਹਾ। ਇਸੇ ਤਰ੍ਹਾਂ ਵੀਰ ਜਗਸੀਰ ਸਿੰਘ ਸਿੱਧੂ ਉਹ ਬੜੇ ਐਗਰੈਸਿਵ ਅੰਦਾਜ਼ ਦੇ ਵਿੱਚ ਅੱਗੋਂ ਸਭ ਤੱਕ ਇਸ ਪ੍ਰੋਗਰਾਮ ਨੂੰ ਪਹੁੰਚਾਉਂਦੇ ਨੇ WhatsApp ਗਰੁੱਪਸ ਦੇ ਵਿੱਚ। ਵੀਰ ਦਲਜੀਤ ਸਿੰਘ ਹੋਰਾਂ ਨੇ ਵੀ ਲਿਖਿਆ ਕਿਉਂਕਿ ਅਸੀਂ ਕਿਹਾ ਸੀ ਵੀ ਦਿੱਲੀ ਕਮੇਟੀ ਤੇ ਵੀ BJP ਦਾ ਕਬਜ਼ਾ ਸੀ। ਹੁਣ ਹਰਿਆਣੇ 'ਚ ਵੀ ਜਿਹੜਾ ਉਹ ਮਹੰਤ ਲਾਇਆ ਉਹਨਾਂ ਨੇ ਯਮੁਨਾ ਨਗਰ ਦਾ ਸੇਵਾ ਪੰਥੀ, ਉਹ ਇਹਨਾਂ ਦਾ ਹੀ ਬੰਦਾ ਹੈ। ਮੋਦੀ ਨੂੰ 2 ਦਿਨ ਪਹਿਲਾਂ ਜਿਹੜਾ ਇਲੈਕਸ਼ਨਾਂ ਤੋਂ ਮਿਲਣ ਵੀ ਗਿਆ ਜਦੋਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਸੀ। ਔਰ ਹੁਣ ਉਹਨਾਂ ਨੇ ਜਿਵੇਂ ਵੀਰ ਦਲਜੀਤ ਸਿੰਘ ਹੋਰਾਂ ਨੇ ਕਿਹਾ ਕਿ ਨਾਨਕ ਪਿਆਊ ਔਰ ਸੀਸਗੰਜ ਉਹਨਾਂ ਦੇ ਗ੍ਰੰਥੀ ਔਰ ਦੂਸਰੇ ਉੱਥੇ ਰਣਜੀਤ ਸਿੰਘ ਨਾਂ ਦਾ ਬੈਠਾ ਹੋਇਆ, ਉਹ ਭਾਵੇਂ ਅਮਰੀਕਾ ਘੁੰਮੇ ਕਿਤੇ ਉਹਨੂੰ ਤਨਖਾਹ ਉੱਥੇ ਮਿਲਦੀ ਹੈ। RSS ਦਾ ਬੰਦਾ ਹੈ, ਕਥਾਵਾਚਕ ਵੀ ਵੱਡਾ ਬਣਿਆ ਹੁੰਦਾ, ਸਭ ਜਥੇਦਾਰਾਂ ਦੇ ਨਾਲ ਵੀ ਬੈਠਾ ਹੁੰਦਾ। ਔਰ ਇਸ ਕਿਸਮ ਦੇ ਹੀ ਸਾਰੇ ਹੁਣ ਉੱਥੇ ਆਉਣਗੇ। ਹਰਿਆਣੇ 'ਚ ਵੀ ਅਸੀਂ ਇਹ ਵਰਤਾਰਾ ਦੇਖਾਂਗੇ। ਇਹਨਾਂ ਸਭ ਦਾ ਸ਼ੁਕਰੀਆ। ਦੇਖੋ ਅਸੀਂ ਤਾਂ ਲਗਾਤਾਰਤਾ ਨਾਲ ਪਿਛਲੇ 10 ਸਾਲਾਂ ਤੋਂ TV 84 ਦੇ ਪਲੇਟਫਾਰਮ ਰਾਹੀਂ ਔਰ ਪਿਛਲੇ ਲਗਭਗ 35 ਸਾਲ ਤੋਂ ਜਿਹੜਾ ਉਹ ਅੱਡ ਫਾਰਮੈਟ ਖਾਲਿਸਤਾਨ ਅਫੇਅਰ ਸੈਂਟਰ ਜਾਂ ਚੜ੍ਹਦੀ ਕਲਾ ਜਾਂ ਅੱਡ ਰੇਡੀਓ ਟਾਕ ਸ਼ੋਜ਼ ਉਹਨਾਂ ਰਾਹੀਂ ਇਹ ਕਹਿੰਦੇ ਰਹੇ ਕਿ ਭਾਈ ਅਲਟੀਮੇਟਲੀ ਜਿਹੜਾ RSS ਔਰ ਕਾਂਗਰਸ ਦੇ ਵਿੱਚ ਜਿਹੜਾ ਫਰਕ ਸੀ ਉਹ ਸਾਨੂੰ ਨਜ਼ਰ ਆ ਗਿਆ। 38 ਸਾਲ ਪਹਿਲਾਂ ਇੱਕ ਸੌਫਟ ਹਿੰਦੂਤਵਾ ਸੀ, ਇੱਕ ਹਾਰਡ ਹਿੰਦੂਤਵਾ ਸੀ। ਪਰ ਸਿੱਖਾਂ ਦੇ ਖਿਲਾਫ ਜਦੋਂ ਇਹਨਾਂ ਨੇ ਟੋਟਲ ਵਾਰ ਡਿਕਲੇਅਰ ਕੀਤੀ ਤੇ ਸਾਰੇ ਹੀ ਸੌਫਟ ਹਾਰਡ ਇੱਕੋ ਪੇਜ ਤੇ ਸੀ। ਇੰਦਰਾ ਗਾਂਧੀ ਇਹਨਾਂ ਦੀ ਦੁਰਗਾ ਮਾਤਾ ਸੀ। ਔਰ ਜਿਵੇਂ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਵੀ RSS ਪੇਸ਼ ਸੀ। ਇਹ ਵੱਖਰੀ ਗੱਲ ਹੈ ਕਿ ਵਾਜਪਾਈ ਦੀ ਹਕੂਮਤ ਜਦੋਂ ਬਣਦੀ ਹੈ ਤਾਂ 100 ਤੋਂ ਜ਼ਿਆਦਾ ਕੇਸ ਜਿਹੜੇ RSS ਵਰਕਰਾਂ ਦੇ ਖਿਲਾਫ ਸੀ ਜਿਨ੍ਹਾਂ ਨੇ ਨਵੰਬਰ 84 'ਚ ਦਿੱਲੀ 'ਚ ਸਿੱਖਾਂ ਦੀ ਨਸਲਕੁਸ਼ੀ ਕੀਤੀ, ਉਹ ਵਾਪਸ ਲੈ ਲਏ ਗਏ ਸੀ। ਔਰ ਪਿਛਲੇ 38 ਸਾਲਾਂ ਤੋਂ RSS BJP ਔਰ ਅਕਾਲੀ ਦਲ ਬਾਦਲ ਰਲ ਕੇ ਸਿੱਖਾਂ ਨੂੰ ਐਕਸਪਲੋਇਟ ਕਰਦੇ ਰਹੇ ਕਿ ਜੀ ਦੇਖੋ ਕਾਂਗਰਸ ਨੇ ਕੀਤਾ, ਕਾਂਗਰਸ ਦਾ ਕਿ ਵੋਟਾਂ ਸਾਨੂੰ ਲੈਂਦੇ ਵੀ ਰਹੇ ਵੋਟਾਂ। ਹੁਣ ਤਾਂ ਖੁੱਲ੍ਹ ਕੇ ਹੀ ਦਿੱਲੀ ਕਮੇਟੀ ਆ, ਦਿੱਲੀ ਮਿਊਨਿਸਪਲ ਕਮੇਟੀ ਚੋਣਾਂ ਵੇਲੇ ਮਨਜਿੰਦਰ ਸਿਰਸਾ ਔਰ ਉਹਦੀ ਸਾਰੀ ਜਿਹੜੀ ਹੈ ਉਹ ਕੀ ਉਸ ਨੂੰ ਕਹਿੰਦੇ ਨੇ ਕਿ ਚੰਡਾਲ ਚੌਂਕੜੀ ਦਿੱਲੀ ਕਮੇਟੀ, ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਜੀ ਕਿ BJP ਨੂੰ ਵੋਟਾਂ ਪਾਓ। ਪਰ ਜੋ ਇਸ ਵੇਲੇ ਇਸ ਸਾਰੇ ਪੀਰੀਅਡ ਦੇ ਵਿੱਚ ਚੱਲ ਰਿਹਾ, ਖਬਰਾਂ ਤਾਂ ਰੋਜ਼ਾਨਾ ਹੀ ਇੰਨੀਆਂ ਹੁੰਦੀਆਂ ਨੇ ਕਿ ਉਹਨੂੰ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੇ ਲਈ ਜਿਹਦਾ ਆਲਮੋਸਟ ਉਹਨਾਂ ਨੇ ਹਰ ਇੰਸਟੀਟਿਊਸ਼ਨ ਤੇ ਪੂਰਾ ਕਬਜ਼ਾ ਕੀਤਾ ਹੋਇਆ। ਪਾਰਲੀਮੈਂਟ ਤਾਂ ਜ਼ਾਹਰ ਹੈ 2/3 ਦੇ ਨੇੜੇ ਨੇ, ਰਾਜ ਸਭਾ 'ਚ ਵੀ ਉਹਨਾਂ ਨੇ ਮੈਨੀਪੂਲੇਟ ਕਰ ਲਿਆ। 3-4 ਸਟੇਟਾਂ ਨੂੰ ਛੱਡ ਕੇ ਸਾਰੇ ਭਾਰਤ ਦੇ ਲਗਭਗ 29 ਸੂਬਿਆਂ 'ਚ ਇਹਨਾਂ ਦੀਆਂ ਹਕੂਮਤਾਂ ਨੇ। ਨਾਰਥ ਈਸਟ ਦੇ ਸਾਰੇ ਸੂਬਿਆਂ 'ਚ ਜਾਂ ਇਹਨਾਂ ਦੀ ਹਕੂਮਤ ਹੈ ਸਿੱਧੀ, ਜਿਵੇਂ ਅਸਾਮ 'ਚ ਹੈ, ਬਾਕੀਆਂ 'ਚ ਭਾਈਵਾਲ ਨੇ, ਉਹਦੇ 'ਚ ਵੀ ਉਹੀ ਰਨ ਕਰਦੇ ਨੇ। ਜੁਡੀਸ਼ਰੀ ਜੇ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਰਾਮ ਮੰਦਿਰ ਬਣਾਉਣ ਤੋਂ ਲੈ ਕੇ ਔਰ ਈਵਨ ਕਸ਼ਮੀਰ ਦਾ ਸਟੇਟਸ ਖਤਮ ਕੀਤਿਆਂ 2 ਸਾਲ ਤੋਂ ਜ਼ਿਆਦਾ ਹੋ ਗਿਆ
ਔਰ 150 ਤੋਂ ਜ਼ਿਆਦਾ ਪਟੀਸ਼ਨਾਂ ਪਈਆਂ ਨੇ, ਉਹ ਕੋਈ ਹੀਅਰਿੰਗ ਹੀ ਨਹੀਂ ਕਰਦਾ, ਨਾ ਹੀ ਕਿਸੇ ਨੇ ਉਹਨੂੰ ਅਨਡੂ ਕਰਨਾ ਜਿਹੜਾ ਫੈਸਲਾ ਹੈ। ਔਰ ਇਵੇਂ ਹੀ ਹਰ ਰੋਜ਼ ਤੁਸੀਂ ਕੋਈ ਨਾ ਕੋਈ ਅਦਾਲਤਾਂ ਦਾ ਫੈਸਲਾ ਦੇਖੋਗੇ। ਹੁਣ ਉਹ ਵਿਚਾਰੀ ਬਿਕਲਿਸ ਬਾਨੋ ਕੇਸ ਦੇ ਵਿੱਚ ਸੁਪਰੀਮ ਕੋਰਟ ਰਿਜੈਕਟ ਕਰਕੇ ਬਾਹਰ ਮਾਰਦਾ ਉਹਦੀ ਉਸ ਗੁਜਰਾਤ ਸਰਕਾਰ ਨੇ ਜਿਹੜੇ ਦੋਸ਼ੀ ਸੀ ਮਰਡਰਰ ਔਰ ਰੇਪਿਸਟ ਉਹ ਸਾਰੇ ਛੱਡ ਦਿੱਤੇ। ਯੂਪੀ ਦੇ ਇਲਾਹਾਬਾਦ ਕੋਰਟ ਦੇ ਹਾਈ ਕੋਰਟ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਪੀਲੀਭੀਤ ਕੇਸ ਜਿਹਦੇ ਵਿੱਚ 11 ਸਿੱਖ ਨੌਜਵਾਨਾਂ ਨੂੰ ਬੱਸ ਚੋਂ ਕੱਢ ਕੇ ਮਾਰਿਆ ਗਿਆ ਸੀ ਜਿਹੜੇ ਹਜ਼ੂਰ ਸਾਹਿਬ ਦਰਸ਼ਨਾਂ ਨੂੰ ਜਾ ਰਹੇ ਸੀ, ਔਰ ਲਗਭਗ 19-20 ਸਾਲ ਬਾਅਦ ਉਹਨਾਂ ਨੂੰ ਸਜ਼ਾਵਾਂ ਹੋਈਆਂ ਪੁਲਸੀਆਂ ਨੂੰ ਜਿਹੜੇ ਨੇ ਉਮਰ ਕੈਦ, ਉਹ 7 ਸਾਲ ਬਾਅਦ ਉਹਨਾਂ ਨੇ ਛੱਡਤਾ ਕੋਰਟ ਨੇ ਕਿ ਭਾਈ ਜਾਓ ਘਰਾਂ ਨੂੰ। ਸੋ ਜਦੋਂ ਇਸ ਕਿਸਮ ਦਾ ਮਾਹੌਲ ਬਣਿਆ ਹੋਏ ਫਿਰ ਤੁਹਾਨੂੰ ਕੋਈ ਆਸ ਹੋਏ, ਤਵੱਕੋ ਹੋਏ, ਮੀਡੀਆ ਵੈਸੇ ਹੀ ਜਿਹੜੇ 600 ਤੋਂ 800 ਤੱਕ ਉਹਨਾਂ ਦੇ ਚੈਨਲ ਨੇ, ਪ੍ਰਿੰਟ ਮੀਡੀਆ ਤਾਂ ਹੁਣ ਮੈਟਰ ਹੀ ਨਹੀਂ ਕਰਦਾ, ਉਹ ਸਾਰਾ ਹੀ ਉਹਨਾਂ ਦਾ ਹੈ। ਸੋ ਇਹਨਾਂ ਹਾਲਾਤਾਂ 'ਚ ਜਦੋਂ ਕੋਈ ਬਾਹਰ ਆਵਾਜ਼ ਉੱਠਦੀ ਹੈ, ਜੇ US ਸਰਫ ਨੇ ਅਮਰੀਕਾ ਦੇ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਕਿਹਾ ਵੀ ਕੰਟਰੀ ਨੂੰ, ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਬਣਾਓ, ਤੇ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਵੀ ਗੱਲ ਜਿੱਥੋਂ ਤੱਕ ਪਹੁੰਚਣੀ ਚਾਹੀਦੀ ਪਹੁੰਚੀ ਹੋਈ ਹੈ। ਔਰ ਇਹ ਖਬਰ ਹੁਣ ਜੇ ਅਸੀਂ ਉੱਥੋਂ ਦੀਆਂ ਦੇਖੀਏ ਤੇ 2-3 ਖਬਰਾਂ ਪਹਿਲਾਂ ਕਿ ਭਾਈ ਕਿਵੇਂ ਹਿੰਦੂਤਵਾ ਐਗਰੈਸਿਵ ਅੰਦਾਜ਼ ਦੇ ਵਿੱਚ 4 ਚੁਫੇਰੇ ਉਹ ਆਪਣੇ ਝੰਡੇ ਕੱਢ ਰਹੇ ਨੇ। ਐਮਿਡ ਰॉ ਰੂਲਿੰਗ BJP ਅਨਵੇਲਸ ਵੀਰ ਸਾਵਰਕਰ ਫੋਟੋ ਇਨ ਕਰਨਾਟਕਾ ਅਸੈਂਬਲੀ। ਹੁਣ ਜਿਹੜਾ ਸਾਵਰਕਰ ਹੈ ਪੱਕਾ ਰੇਸਿਸਟ ਔਰ ਜਿਹਨੇ ਮੁਸਲਮਾਨਾਂ ਔਰ ਈਸਾਈਆਂ ਦਾ ਭਾਰਤ 'ਚੋਂ ਹੀ ਸੋਲਿਊਸ਼ਨ ਕਰਨ ਲਈ ਕਿਹਾ ਜੋ ਨਾਜ਼ੀਆਂ ਨੇ ਯਹੂਦੀਆਂ ਦਾ ਕੀਤਾ ਜਰਮਨੀ ਦੇ ਵਿੱਚ, ਉਹਦੀ ਕਰਨਾਟਕਾ ਦੀ ਅਸੈਂਬਲੀ ਦੇ ਵਿੱਚ ਉਹਦੀ ਫੋਟੋ ਉਹਨਾਂ ਨੇ ਟੰਗ ਦਿੱਤੀ ਹੈ। ਔਰ ਵਿਸ਼ਵ ਹਿੰਦੂ ਪਰਿਸ਼ਦ ਡਿਮਾਂਡਸ ਨੇਸ਼ਨ ਵਾਈਡ ਪਾਪੂਲੇਸ਼ਨ ਪਾਲਿਸੀ, ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਪਾਲਿਸੀ ਬਣਾਓ ਵੀ ਆਬਾਦੀ 'ਤੇ, ਕਿ ਮਤਲਬ ਇਹ ਆ ਕਿ ਮੁਸਲਮਾਨਾਂ ਦੀ ਤੁਸੀਂ ਕਰੋ ਨਸਬੰਦੀ, ਉਹਨਾਂ ਦੇ ਜਿਹੜਾ ਉਹਨਾਂ ਨੂੰ ਰੋਕੋ ਕਿ ਬੱਚੇ ਪੈਦਾ ਹੀ ਨਾ ਕਰਨ, ਇਸ ਕਿਸਮ ਦੀਆਂ ਨੀਤੀਆਂ। ਔਰ ਇਸ ਸਭ ਦੇ ਚਲਦਿਆਂ US ਦਾ ਕਾਂਗਰਸਮੈਨ ND11 ਜਿਹੜਾ ਹਿਊਮਨ ਰਾਈਟਸ ਬਾਰੇ ਕਾਫੀ ਐਕਟਿਵ ਸੀ, ਹੁਣ ਉਹਨੇ ਜਿਹੜਾ ਲਾਸਟ ਟਰਮ ਉਹਦੀ ਹੈਗੀ ਉਹਨੇ US ਕਾਂਗਰਸ 'ਚ ਬੋਲਦੇ ਆ ਕਿਹਾ, ਔਰ ਇਹਨਾਂ ਦੀ PTI ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਹੈ, ਉਹਨਾਂ ਨੇ ਖਬਰ ਦਿੱਤੀ ਹੈ। ਹੈਡਲਾਈਨ ਹੈ ਇੰਡੀਆ ਇਨ ਡੇਂਜਰ ਆਫ ਬਿਕਮਿੰਗ ਹਿੰਦੂ ਨੈਸ਼ਨਲ ਸਟੇਟ, US ਕਾਂਗਰਸਮੈਨ। ਔਰ ਉਹਨੇ ਆਪਣੀ ਸਪੀਚ ਦੇ ਵਿੱਚ ਕਿਹਾ India is facing the danger of becoming a Hindu national state, ND11 an outgoing Democratic congressman said on Thursday. ਪਹਿਲਾਂ ਉਹਨੇ ਕਿਹਾ describing himself as a lifelong human rights advocate, the 62-year-old congressman in his last speech, ਅਖੀਰਲੀ ਸਪੀਚ ਕਿਉਂਕਿ ਉਹਦੀ ਅੱਗੋਂ ਨਹੀਂ ਰਨ ਕਰ ਰਿਹਾ, on the floor of US House of Representatives said US has had more success in human rights although the situation was dire in many parts of the world. ਉਹਨੇ ਕਿਹਾ ਜੀ ਮੈਂ ਵੀ ਕੋਸ਼ਿਸ਼ ਕੀਤੀ ਹਿਊਮਨ ਰਾਈਟਸ ਦਾ, ਮੈਂ ਜਿਹੜਾ ਹਮੇਸ਼ਾ ਹੀ ਆਵਾਜ਼ ਚੁੱਕੀ ਹੈ, ਪਰ ਇਸ ਵੇਲੇ ਸੰਸਾਰ ਦੇ ਕੁਝ ਹਿੱਸਿਆਂ 'ਚ ਮਾੜਾ ਹਾਲ ਹੈ ਹਿਊਮਨ ਰਾਈਟਸ ਦਾ। I have been a vocal advocate for human rights in places like India which is in danger of becoming a Hindu national state rather than a secular democracy, the world's largest. ਉਹਨੇ ਕਿਹਾ ਜੀ ਮੈਂ ਆਵਾਜ਼ ਚੁੱਕਦਾ ਰਿਹਾ। ਇੰਡੀਆ ਜਿਹਨੂੰ ਕਿਹਾ ਜਾਂਦਾ ਹੈ ਕਿ ਵੀ ਇਹ ਲਾਰਜੈਸਟ ਡੈਮੋਕ੍ਰੇਸੀ ਹੈ, ਐਕਚੁਅਲੀ ਇਹ ਹਿੰਦੂ ਨੈਸ਼ਨਲ ਸਟੇਟ ਬਣਨ ਵੱਲ ਜਾ ਰਹੀ ਹੈ। ਔਰ ਇਹ ਮਿਸ਼ੀਗਨ ਤੋਂ ਕਾਂਗਰਸਮੈਨ ਸੀ, ਕਾਂਗਰੈਸ਼ਨਲ ਡਿਸਟ੍ਰਿਕਟ ਤੋਂ, ਔਰ ਉਹਦੀ ਥਾਂ ਦੇ ਉੱਤੇ ਹੁਣ ਜਿਹੜੀ ਹੈ ਲਿਜ਼ਾ ਮੈਕੇਨ ਰਿਪਬਲਿਕਨ ਪਾਰਟੀ ਦੀ ਜਿਹੜੀ ਹੈ ਉਹ ਬਣੇਗੀ। ਫਿਰ ਉਹਨੇ ਇਹ ਕਿਹਾ ਕਿ ਵੀ ਮੈਂ ਕੋਈ ਨਫ਼ਰਤ ਨਹੀਂ ਕਰਦਾ, ਮੈਂ ਹਿੰਦੂਇਜ਼ਮ, ਜੈਨਿਜ਼ਮ, ਬੁੱਧਿਜ਼ਮ ਜਿਹੜੇ ਭਾਰਤ ਦੇ ਵਿੱਚ ਪੈਦਾ ਹੋਏ ਉਹਨਾਂ ਮਜ਼ਹਬਾਂ ਨੂੰ ਪਿਆਰ ਕਰਦੇ, ਅਸੀਂ ਸਾਰਿਆਂ ਦੇ ਹੱਕ ਜਿਹੜੇ ਉਹ ਸੁਰੱਖਿਅਤ ਕਰਨਾ ਚਾਹੁੰਦੇ। ਪਰ ਲੈਟ ਮੀ ਮੈਂਸ਼ਨ ਜਸਟ ਅ ਫਿਊ ਹਾਈਲਾਈਟਸ। ਉਹਨਾਂ ਨੇ ਕਿਹਾ ਕਿ ਵੀ ਮੈਂ ਜਿਵੇਂ ਬਾਈ ਪਾਰਟੀਸਨ ਰੈਜ਼ੋਲੂਸ਼ਨ ਸੀ ਬਰਮਾ ਦੇ ਵਿੱਚ ਕੂ ਹੋਇਆ, ਇਸ ਗੱਲ ਦਾ ਧਿਆਨ ਰਹੇ ਕਿ ਅੱਜ UN ਸਿਕਿਉਰਿਟੀ ਕੌਂਸਲ ਜਦੋਂ ਮਿਆਂਮਾਰ ਬਰਮਾ ਦਾ ਜਿਹੜਾ ਫੌਜੀ ਜੁੰਟ ਹੈ ਜੋ ਰੋਹਿੰਗਿਆ ਮੁਸਲਮਾਨਾਂ ਨਾਲ ਕਰ ਰਿਹਾ, ਉਹਦੇ ਖਿਲਾਫ UK ਨੇ ਰੈਜ਼ੋਲੂਸ਼ਨ ਲਿਆਂਦਾ ਤੇ 12 ਮੁਲਕਾਂ ਨੇ 15 ਚੋਂ ਉਹਦੇ ਹੱਕ 'ਚ ਜਿਹੜਾ ਹੈ ਕਿ ਭਾਈ ਉਹਦੇ 'ਤੇ ਪਾਬੰਦੀਆਂ ਲਾਓ, ਔਰ ਗਲਤ ਇੰਡੀਆ ਨੇ ਜਿਹੜਾ ਹੈ ਉਸ ਦੇ 'ਚ ਐਬਸਟੇਨ ਕੀਤਾ, ਉਹਨਾਂ ਨੇ ਵੋਟ ਨਹੀਂ। ਸੋ ਮਤਲਬ ਇਹੀ ਨਹੀਂ ਵੀ ਖੁਦ ਉਹ ਹਿੰਦੂ ਨੈਸ਼ਨਲ ਸਟੇਟ ਬਣ ਜਾ ਰਹੇ ਨੇ ਜਾਂ ਆਲਮੋਸਟ ਬਣ ਚੁੱਕੇ ਨੇ, ਉਹ ਉਹਨਾਂ ਹੀ ਰਜੀਮਸ ਦੀ। ਇਸੇ ਤਰ੍ਹਾਂ ਜੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ, ਉਹ ਰਸ਼ੀਆ ਦੇ ਨਾਲ ਖੜੇ ਨੇ, ਔਰ ਇਸ ਸਾਰੇ ਦੇ ਵਿੱਚ ਉਹਨੇ
ਕਾਂਗਰਸਮੈਨ ਨੇ ਕਿਹਾ ਕਿ ਵੀ ਇਹ ਜੋ ਕੁਝ ਕਰ ਰਹੇ ਨੇ ਇਹ ਬਿਲਕੁਲ ਨੈਸ਼ਨਲਿਸਟ ਹਿੰਦੂ ਸਟੇਟ ਬਣ ਰਹੇ ਨੇ। ਵਾਈਲ ਕਸ਼ਮੀਰ may not be in the nightly news, what is happening there deserves the world's attention, and it is still a prime example of how Prime Minister Modi is taking India in the wrong direction in terms of human rights and democracy। ਕਸ਼ਮੀਰ ਲਈ ਵੀ ਉਹਨੇ ਹਾਂ ਦਾ ਨਾਰਾ ਮਾਰਿਆ। ਉਹਨੇ ਕਿਹਾ ਜੀ ਠੀਕ ਹੈ ਤੁਸੀਂ ਖਬਰਾਂ ਚੋਂ ਗਾਇਬ ਕਰਤਾ ਵੀ ਨਾਈਟ ਨਿਊਜ਼ ਨਹੀਂ ਬਣਦੀਆਂ, ਪਰ ਮੋਦੀ ਜਿਹੜਾ ਹੈ ਉਹ ਗਲਤ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾ ਰਿਹਾ ਮੁਲਕ ਨੂੰ, ਔਰ ਇੰਡੀਆ ਜਿਹੜੀ ਹੈ ਨੈਸ਼ਨਲਿਸਟ ਹਿੰਦੂ ਸਟੇਟ ਬਣ ਰਿਹਾ। ਔਰ ਇਸ ਗੱਲ ਦਾ ਵੀ ਧਿਆਨ ਰੱਖੇ ਕਿ ਮਿਸਟਰ ਲੈਵਲ ਜਿਹੜਾ ਹੈ ਇਹ ਹਾਊਸ ਫੋਰਨ ਅਫੇਅਰਸ ਕਮੇਟੀ ਦਾ ਵੀ ਮੈਂਬਰ ਸੀ ਔਰ ਡਿਪਟੀ ਚੇਅਰਮੈਨ ਸੀ ਸਬ ਕਮੇਟੀ ਔਨ ਏਸ਼ੀਆ ਪੈਸੀਫਿਕ ਐਂਡ ਸੈਂਟਰਲ ਏਸ਼ੀਆ। ਔਰ ਇਹ ਸਾਰੇ ਪੀਰੀਅਡ ਦੇ ਵਿੱਚ ਉਹਨੇ ਕਾਫੀ ਮੋਦੀ ਨੂੰ ਕ੍ਰਿਟਿਸਾਈਜ਼ ਕੀਤਾ ਔਰ ਉਹਨੇ ਇਹ ਕਿਹਾ ਇਸ ਸਪੀਚ ਵੀ ਉਹਨੇ ਕਿਹਾ ਕਿ ਮੋਦੀ ਇਜ਼ ਨਾਟ ਦਾ ਇੰਡੀਆ though I fell in love with India, ਪਰ ਇਹ ਮੋਦੀ ਜਿਹੜਾ ਇਹ ਬੇੜਾ ਗਰਕ ਕਰ ਰਿਹਾ। ਔਰ why would I be so critical and so publicly critical of a country that I love, ਕਿ ਜਿਸ ਕੰਟਰੀ ਨੂੰ ਮੈਂ ਪਿਆਰ ਕਰਦਾ ਹਾਂ ਮੈਂ ਕਿਉਂ ਇੰਨਾ critical ਹੈ। The answer is it is because I love India that I am committed to ending these attacks on its people. It is because I am so passionate in my support for vibrant democracy ਕਿ ਮੈਨੂੰ ਇਹ ਲੱਗਦਾ ਵੀ ਇਹ ਬੇੜਾ ਗਰਕ ਕਰ ਰਿਹਾ ਸੈਕੂਲਰ ਸੁਸਾਇਟੀ ਦਾ। ਔਰ ਇਸ ਸਾਰੇ ਦੇ ਵਿੱਚ ਜਿਹੜਾ ਜੇ ਨਾ ਰੋਕਿਆ ਗਿਆ ਤੇ ਫਿਰ ਇੰਡੀਆ ਜਿਹੜਾ ਹੈ ਉਹ ਆਉਣ ਵਾਲੇ ਪੀਰੀਅਡ ਦੇ ਵਿੱਚ ਇੰਡੀਆ ਇਨ ਡੇਂਜਰ ਆਫ ਬਿਕਮਿੰਗ ਹਿੰਦੂ ਨੈਸ਼ਨਲ ਸਟੇਟ। ਸੋ ਚਲੋ ਇੰਨਾ ਕੱਲ ਨੂੰ ਇਹਨਾਂ ਦੀਆਂ ਨੀਤੀਆਂ ਕੀ ਹੁੰਦੀਆਂ ਨੇ ਕਿਹਨੂੰ ਕਿੰਨਾ ਹਟਕਣਾ, ਪਰ ਇਹ ਗੱਲ ਨਹੀਂ ਹੈ ਕਿ ਕਿਸੇ ਨੂੰ ਪਤਾ ਨਹੀਂ ਹੈ ਕਿ ਇੰਡੀਆ ਮੋਦੀ ਦੇ ਥੱਲੇ RSS ਦੇ ਥੱਲੇ ਹਿੰਦੂਤਵਾ ਕੀ ਹੈ ਔਰ ਕਿਵੇਂ ਹਿੰਦੂ ਰਾਸ਼ਟਰ ਦੇ ਨਾਂ ਥੱਲੇ ਅੱਜ ਘੱਟ ਗਿਣਤੀਆਂ ਦਾ ਘਾਣ ਹੋ ਰਿਹਾ। ਔਰ ਕਾਂਗਰਸਮੈਨ ਦਾ ਇਹ ਕਹਿਣਾ ਕਿ ਤੁਹਾਡੀਆਂ ਨਾਈਟ ਖਬਰਾਂ 'ਚ ਭਾਵੇਂ ਕਸ਼ਮੀਰ ਨਾ ਹੋਏ ਪਰ ਜੋ ਉੱਥੇ ਹੋ ਰਿਹਾ ਉਹ ਬਿਲਕੁਲ ਗਲਤ ਡਾਇਰੈਕਸ਼ਨ ਦੇ ਵਿੱਚ ਹੈ। ਔਰ ਇਹ ਮੋਦੀ ਦਾ ਮਤਲਬ RSS ਹੈ। ਅੱਜ ਮੋਦੀ ਨਹੀਂ ਹੋਏਗਾ ਕੱਲ ਨੂੰ ਯੋਗੀ ਆ ਜਾਏਗਾ, ਉਹ ਨਾ ਹੋਇਆ ਆਦਿੱਤਿਆਨਾਥ ਆ ਜਾਏਗਾ। ਔਰ ਜਿਵੇਂ ਅਮਰਜੀਤ ਸਿੰਘ ਦੁਲਟ ਜਿਹੜਾ ਰਾਹ ਦਾ ਚੀਫ ਰਿਹਾ ਉਹਨੇ ਵੀ ਕਰਨ ਥਾਪਰ ਨੂੰ ਇੰਟਰਵਿਊ ਤੋਂ ਕੁਝ ਦਿਨ ਪਹਿਲਾਂ ਦਿੱਤਾ ਸੀ ਤੇ ਅਜੀਤ ਡੋਵਲ ਬਾਰੇ ਉਹਨੇ ਗੱਲ ਕੀਤੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਔਰ ਉਹਨਾਂ ਦਾ ਮੇਨ ਸਪਾਈ ਹੈ ਵੱਡਾ। ਉਹਨੇ ਕਿਹਾ ਸੀ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਅਗਲਾ ਹੋਮ ਮਿਨਿਸਟਰ ਜਿਹੜਾ ਅਜੀਤ ਡੋਵਲ ਹੋਏ। ਸੋ ਇਹ ਜਦੋਂ ਹੁਣ ਰਾਜ ਹੀ ਨਾਗਪੁਰ ਵਾਲਾ RSS ਔਰ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਚਲਾ ਰਹੇ ਨੇ ਤਾਂ ਉੱਥੇ ਨਾ ਮੈਟਰ ਨਹੀਂ ਕਰਦਾ ਮੋਦੀ ਹੈ, ਅਮਿਤ ਸ਼ਾਹ ਹੈ, ਆਦਿੱਤਿਆਨਾਥ ਯੋਗੀ ਹੈ ਜਾਂ ਜਿਹੜਾ ਉਹ ਅਜੀਤ ਡੋਵਲ ਹੈ। ਮੈਟਰ ਇਹ ਕਰਦਾ ਕਿ ਭਾਈ ਅਲਟੀਮੇਟਲੀ ਜਿਹੜਾ ਇਹ ਹਿੰਦੂ ਰਾਸ਼ਟਰ ਨਾ ਸਿਰਫ ਇਹ ਤਾਂ ਬਣਨ ਵੱਲ ਜਾ ਰਹੇ ਕਹਿ ਰਹੇ ਨੇ ਡੇਂਜਰ ਹੈ, ਪਰ ਸਾਨੂੰ ਨਜ਼ਰ ਆ ਰਿਹਾ ਵੀ ਆਲਰੇਡੀ ਇਹ ਬਣ ਚੁੱਕਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।